ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਚਿੰਤਾ ਤੇ ਵਿਵਾਕ ਬੁਲਾਰੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 29 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਡੈਮੋਕ੍ਰੇਸੀ ਦਾ ਜਿਹੜਾ ਘਰ ਹੈ ਕਹਿੰਦੇ ਡਰਾਮੇ ਦਾ ਦਰ ਬਣ ਗਿਆ। ਗੱਲ ਹੋ ਰਹੀ ਹੈ ਪੰਜਾਬ ਵਿਧਾਨ ਸਭਾ ਦੀ। 4 ਦਿਨਾਂ ਦਾ ਤੁਸੀਂ ਦੱਸਿਆ ਸੀਗਾ, 2 ਵਿੱਚੋਂ ਛੁੱਟੀਆਂ ਆਈਆਂ, 2 ਦਿਨ, ਇੱਕ ਦਿਨ ਜਿਹੜੀ ਗੱਲਬਾਤ ਹੋਈ ਸੀ ਉੱਥੇ ਜਿਹੜੀ ਕਾਰਵਾਈ ਹੋਈ ਸੀ ਉਹਦੇ ਤੇ ਆਪਾਂ ਚਰਚਾ ਕਰ ਚੁੱਕੇ ਹਾਂ। ਤੇ ਡੈਮੋਕ੍ਰੇਸੀ ਦੇ ਘਰ ਦੇ ਵਿੱਚ ਜਿਹੜੇ ਡਰਾਮੇ ਹੋਏ ਨੇ ਉਹਨਾਂ ਬਾਰੇ ਜ਼ਰੂਰ ਦੱਸਿਓ ਜੀ। ਪ੍ਰਵੀਨ ਜੀ, ਪੰਜਾਬ ਵਿਧਾਨ ਸਭਾ ਦੇ ਵਿੱਚੋਂ ਮੁੱਖ ਮੰਤਰੀ ਨੂੰ ਬੋਲਦਿਆਂ ਲਾਈਵ ਸੁਣਾਇਆ ਜਾਂਦਾ ਜੀ। ਤੇ ਮੈਂ ਲਾਈਵ ਜਦੋਂ ਸੁਣ ਰਿਹਾ ਸੀ ਤਾਂ ਸੁਣਦੇ ਮੈਨੂੰ ਇੰਜ ਲੱਗ ਰਿਹਾ ਸੀ ਮੈਂ 2 ਵਾਰ ਸਕਰੀਨ ਤੇ ਜਾ ਕੇ ਦੇਖਿਆ ਕਿ ਮੈਂ ਤਾਜ਼ਾ ਹੀ ਸੁਣ ਰਿਹਾ, ਕਿਤੇ ਜਿਹੜਾ ਸ਼ੁੱਕਰਵਾਰ ਨੂੰ ਬੋਲਿਆ ਸੀ ਉਹ ਤਾਂ ਨਹੀਂ ਸੁਣ ਰਿਹਾ। ਠੀਕ ਹੈ ਜੀ। ਇੰਨਾ ਦੁਹਰਾ ਸੀ ਮਤਲਬ। ਤੇ ਤੁਸੀਂ ਇਹ ਹਿਸਾਬ ਲਾ ਲਓ ਕਿ ਇਹ ਸਥਿਤੀ ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਹੀਂ, ਸਮੁੱਚੇ ਕੈਬਨਿਟ ਮੰਤਰੀਆਂ ਦੀ, ਸੱਤਾਧਾਰੀ ਧਿਰ ਦੇ ਵਿਧਾਇਕਾਂ ਦੀ ਸੀ। ਲਗਭਗ ਉਹਨਾਂ ਕੋਲ ਬੋਲਣ ਲਈ ਕੁਝ ਹੈ ਹੀ ਨਹੀਂ ਸੀ। ਨਾ ਹੜ੍ਹਾਂ ਦੇ ਮਾਮਲੇ ਮੁੱਖ ਮੰਤਰੀ ਸਾਹਿਬ ਬੋਲਦੇ ਉਹ ਪੜ੍ਹ ਕੇ ਆਇਆ ਕਰੋ, ਤਿਆਰੀ ਨਹੀਂ ਕਰਕੇ ਆਉਂਦੇ, ਵਿਰੋਧੀਆਂ ਨੂੰ ਤੰਜ ਕੱਸਦੇ। ਅਸਲ 'ਚ ਤਿਆਰੀ ਤੁਸੀਂ ਵੀ ਨਹੀਂ ਕਰਕੇ ਆਉਂਦੇ। ਸਹੀ ਹੈ। ਅਸਲ 'ਚ ਤੁਹਾਡੇ ਕੋਲ ਕੋਈ, ਤੁਸੀਂ ਇਹ ਦੇਖੋ ਕਿ ਬੁਲਾਇਆ ਕਾਹਦੇ ਲਈ ਸੀ ਇਹ ਇਜਲਾਸ? ਹੜ੍ਹਾਂ ਦੇ ਨਾਂ ਤੇ ਹੜ੍ਹਾਂ ਵਾਲੇ ਮਸਲੇ ਕੀ ਸੀ, ਕਿ ਹੜ੍ਹ ਕਿਉਂ ਆਏ, ਜਿਹੜੇ ਆ ਗਏ ਉਹਨਾਂ ਨਾਲ ਕਿਵੇਂ ਨਜਿੱਠਿਆ ਜਾਵੇ ਤੇ ਅਗਾਂਹ ਨੂੰ ਨਾ ਆਉਣ ਉਹਦੇ ਲਈ ਕੀ ਕੀਤਾ ਜਾਵੇ। ਇਹ 3 ਕੋਣ ਫੜਨੇ ਜ਼ਰੂਰੀ ਸੀ ਕਿ ਹੜ੍ਹ ਆਉਣ ਦੇ ਕਾਰਨ ਕੀ ਨੇ, ਹੜ੍ਹਾਂ ਦੇ ਨਾਲ ਨਜਿੱਠਣ ਦੇ ਲਈ ਨੀਤੀ ਕੀ ਘੜੀ ਜਾਵੇ, ਮੁੜ ਵਸੇਵੇ ਲਈ ਕੀ ਕੀਤਾ ਜਾਵੇ ਤੇ ਦੁਬਾਰਾ ਹੜ੍ਹ ਆਉਣ ਤਾਂ ਏਦਾਂ ਮਾਰ ਨਾ ਪਵੇ ਉਹਦੇ ਲਈ ਆਪਾਂ ਕੀ ਕਰੀਏ। ਇਹਦੇ ਲਈ ਸੀ। ਇਹਨਾਂ 3 ਤੋਂ ਜੇਕਰ ਕਿਸੇ ਨੂੰ ਵੀ ਕੋਈ ਇੱਕ ਜਵਾਬ ਮਿਲਿਆ ਹੋਵੇ ਤਾਂ ਮੈਨੂੰ ਦੱਸ। ਨਾ ਤਾਂ ਤੁਸੀਂ ਕੋਈ ਅਜਿਹਾ ਕਰ ਸਕੇ ਕਿ ਹਾਂ ਵੀ ਮਤਲਬ ਕਿ ਅਸੀਂ ਆਹ ਨੀਤੀ ਘੜ ਲਈ, ਹੁਣ ਅਸੀਂ ਇਹ ਜਾਂਚ ਕਰਾਵਾਂਗੇ, ਇਹਦੇ ਲਈ BBMP ਜ਼ਿੰਮੇਵਾਰ ਹੈ, ਇਹਦੇ ਲਈ ਸੈਂਟਰ ਦਾ ਇਸ਼ਾਰਾ ਹੈ, ਇਹਦੇ ਲਈ ਸੂਬੇ ਚੋਂ ਕਿਸੇ ਨੇ ਘੜੀ ਆ, ਕਿਸੇ ਦੀ ਸ਼ਰਾਰਤ ਹੈ, ਕੁਦਰਤੀ ਹੈ। ਕਿਹੜੀ ਕਮੇਟੀ ਬਣਾਈ ਹੈ ਜੀ, ਦੱਸੋ ਜੀ। ਸਹੀ ਹੈ। ਕੀਤਾ ਕੀ ਹੈ? ਫਿਰ ਜਿੰਨੇ ਅੰਕੜੇ ਤੁਸੀਂ ਗਿਣਾ ਰਹੇ ਹੋ ਕਿ ਜੀ ਅਸੀਂ ਆਹ ਦਿਆਂਗੇ, ਦੀਵਾਲੀ ਤੋਂ ਪਹਿਲਾਂ ਕੁਝ ਬਨੇਰਿਆਂ ਦੇ ਦੀਵੇ ਬਾਲ ਦਿਆਂਗੇ ਜੀ, ਇਹ ਸੁਣਨ ਨੂੰ ਟੋਟਕੇ ਤੁਹਾਡੇ ਬਹੁਤ ਵਧੀਆ ਲੱਗਦੇ ਆ ਜਨਾਬ। ਇਹ ਪਰ ਪੰਜਾਬ ਦੀ ਵਿਧਾਨ ਸਭਾ ਤੱਕ ਹੀ ਚੱਲਦੇ ਆ ਹੁਣ, ਤੁਹਾਡੇ ਧਰਾਤਲ ਤੇ ਨਹੀਂ ਚੱਲਦੇ। ਹੁਣ ਤੁਸੀਂ ਕਹਿੰਦੇ ਜੀ ਅਸੀਂ ਰੇਤ ਚੱਕਣ ਦੇ ਵੀ ਪੈਸੇ ਦੇ ਦੇਣੇ, 7,7200 ਪ੍ਰਤੀ ਏਕੜ ਦੇ ਦੇਣਾ, ਅਸੀਂ ਜੀ ਆਪ ਪੈਸੇ ਵੀ ਵਧਾਤੇ, 20,000 ਕਰਤਾ। ਸਾਰਾ ਕੁਝ ਹੋਗਾ ਜੋ ਤੁਸੀਂ ਬਾਹਰ ਬੋਲ ਰਹੇ ਹੋ। ਸੈਸ਼ਨ ਕਾਹਦੇ ਲਈ ਸੀ? ਜੀ। ਸਵਾਲ ਤਾਂ ਇਹ ਆ ਅਸਲ 'ਚ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਟੀਮ ਇਸ ਗੱਲ 'ਚ ਉਲਝ ਕੇ ਰਹਿ ਗਈ ਕਿ ਵੀ ਥੱਲੇ ਲੋਕ ਇਹ ਮੰਨੇ ਨਹੀਂ ਰਹੇ ਕਿ ਸਰਕਾਰ ਕੁਝ ਕਰ ਰਹੀ ਹੈ ਹੜ੍ਹਾਂ 'ਚ। ਸਹੀ ਹੈ, ਬਿਲਕੁਲ। ਸਿਰਫ ਇਹ ਜਚਾਉਣ ਲਈ, ਇਹ ਮਨਾਉਣ ਲਈ ਕਿ ਅਸੀਂ ਬਹੁਤ ਕੁਝ ਕੀਤਾ ਹੈ ਹੜ੍ਹਾਂ ਦੇ ਵਿੱਚ, ਇਹ ਸੈਸ਼ਨ ਬੁਲਾਇਆ। ਸਹੀ ਹੈ। ਕਿਉਂਕਿ ਖੁਦ ਮੁੱਖ ਮੰਤਰੀ ਦੇ ਇਸ ਵਿਧਾਨ ਸਭਾ ਦੇ ਵਿੱਚ ਖੜ ਕੇ ਬੋਲਨੇ ਕਿ ਮੈਂ ਸੈਸ਼ਨ ਸੱਦਿਆ ਤਾਂ ਇਹ ਥੋੜਾ ਤੁਸੀਂ ਸਾਨੂੰ ਭੰਡ ਕੇ ਮੁੜ ਜਾਓਗੇ। ਤੇ ਤੁਸੀਂ ਭੰਡ ਭੰਡਿਆਈ ਕਰਨ ਆਏ ਹੋ ਨਾ, ਕਿ ਮੈਂ ਤੈਨੂੰ ਭੰਡੂ, ਤੂੰ ਮੈਨੂੰ ਭੰਡੀ, ਮੈਂ ਤੇਰੀ ਕਾਟ ਕਰੂੰਗਾ, ਅਖੀਰ 'ਚ ਮੈਂ ਹੀ ਬੋਲਣਾ ਤੇ ਠੀਕ ਹੈ, ਤੇ ਮੇਰੇ ਚੌਕੇ ਛੱਕੇ ਮੈਂ ਮਾਰੂੰਗਾ, ਮੇਰੇ ਚੱਲ ਜਾਣਗੇ। ਇਹਦੇ ਨਾਲ ਪੰਜਾਬ ਦਾ ਮਸਲਾ ਹੱਲ ਹੋ ਗਿਆ ਜੀ। ਬੇਘਰਾਂ ਨੂੰ ਘਰ ਪੈ ਗਿਆ, ਛੱਤ ਪੈ ਗਈ ਹੋਣੀ, ਖੋਏ ਹੋਏ ਪਸ਼ੂ ਮਿਲ ਗਏ ਹੋਣੇ,
ਹੈ ਨਾ, ਖੇਤਾਂ 'ਚੋਂ ਰੇਤ ਚੱਕ ਹੋ ਗਿਆ ਹੋਣਾ, ਬੰਨ ਪੱਕੇ ਹੋ ਗਏ ਹੋਣੇ। ਜੇ ਐਂ ਵਿਰੋਧੀ ਧਿਰਾਂ ਨੂੰ ਭੰਡ ਕੇ, ਟੋਟਕੇ ਸੁਣਾ ਕੇ, ਪੁਰਾਣੇ ਸਾਰਾ ਆ ਜੀ ਸੋਨਾ ਐਂ ਦਿੱਤਾ ਸੀ ਜੀ ਪੰਜਾਬ ਨੇ, ਹੁਣ ਅਸੀਂ ਫੰਡ ਮੰਗਦੇ ਹਾਂ, ਤਾਂ ਕਿੱਥੇ ਦੀ ਤੁਲਨਾ ਕਿੱਥੇ ਕਰੀ ਜਾਂਦੇ ਹੋ? ਜੇ ਤੁਹਾਨੂੰ ਇੰਨਾ ਭਰੋਸਾ ਹੈ ਕਿ ਤੁਸੀਂ ਇੰਨੇ ਸੱਚੇ ਸੁੱਚੇ ਹੋ, ਦੁੱਧ ਤੇ ਧੋਤੇ ਹੋ, ਤਾਂ ਆਰਟੀਆਈ ਦੇ ਦਾਇਰੇ 'ਚ ਕਿਉਂ ਨਹੀਂ ਲਿਆਉਂਦੇ ਤੁਸੀਂ ਇਹਨੂੰ? ਸਹੀ ਹੈ। ਜਿਹੜਾ ਰੰਗਲਾ ਪੰਜਾਬ ਫੰਡ ਲੈ ਕੇ ਆਏ, ਕੈਗ ਦੀ ਰਿਪੋਰਟ ਦੇ ਦਾਇਰੇ 'ਚ ਕਿਉਂ ਨਹੀਂ ਗਏ? ਕਿਉਂ ਤੁਹਾਨੂੰ ਲੋੜ ਪੈ ਗਈ? ਉਹ ਜੀ ਦੇ ਨਹੀਂ ਸਕਦੇ ਜੀ, ਉਹ ਤੋਂ ਬਾਹਰ ਜਾ ਕੇ ਜੀ ਇੰਨਾ ਫੰਡ। ਐਮਪੀ ਇਹ ਡਰਾਮਾ ਕੀ ਹੈ ਜੀ ਕਿ ਐਮਪੀ ਇਹਦੇ ਵਿੱਚ ਫਿਰ ਇੰਨਾ ਦੇ ਤੋਂ ਵੱਧ ਨਹੀਂ ਦੇ ਸਕਦੇ ਜੀ। ਮਤਲਬ ਇਹ ਤਰੀਕਾਕਾਰ ਬਣਾ ਕੇ ਸਿਰਫ ਇਹ ਦੱਸਣਾ ਚਾਹੁੰਦੇ ਨੇ ਕਿ ਜੀ ਹਾਂ ਅਸੀਂ ਤਾਂ ਉਹਦੇ ਲਈ ਕੀਤਾ। ਅਸਲ 'ਚ ਤੁਸੀਂ ਸਿਰਫ ਫੰਡ ਇਕੱਠਾ ਕਰਨ ਲਈ ਕੀਤਾ ਡਰਾਮਾ। ਉਹ ਫੰਡ ਵਰਤਣਾ ਕਿੱਥੇ ਆ, ਇਹਦਾ ਤੁਹਾਡੇ ਕੋਲ ਜਵਾਬ ਨਹੀਂ ਹੈਗਾ। ਸਹੀ ਹੈ। ਕਿਉਂਕਿ ਦੁਨੀਆ ਭਰ 'ਚ ਸੁਨੇਹਾ ਚਲਾ ਗਿਆ ਸੀ ਕਿ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਤੱਕ ਕੁਝ ਨਹੀਂ ਕਰ ਸਕੀ। ਹੜ੍ਹਾਂ 'ਚ ਲੋਕਾਂ ਨੇ ਆਪਣਾ ਮਸਲਾ ਆਪੇ ਨਜਿੱਠਿਆ। ਬਸ ਸਿਰਫ ਇਸ ਨੂੰ ਧਿਆਨ 'ਚ ਰੱਖ ਕੇ ਤੁਸੀਂ ਇਹ ਕਾਰਵਾਈ ਕੀਤੀ ਹੈ, ਅਦਰਵਾਈਜ਼ ਇੱਥੇ ਕੁਝ ਨਹੀਂ ਹੋਇਆ। ਕੁੱਲ ਮਿਲਾ ਕੇ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਹ ਡੈਮੋਕ੍ਰੇਸੀ ਦਾ ਘਰ ਹੁਣ ਨਾਟੰਕੀ ਦਾ ਦਰ ਬਣ ਕੇ ਰਹਿ ਗਿਆ, ਡਰਾਮੇਬਾਜ਼ੀ ਦਾ। ਜੀ ਬਿਲਕੁਲ। ਜਦੋਂ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਦੇ ਵਿੱਚ ਚੀਜ਼ਾਂ ਦਾ ਦੁਹਰਾਅ ਹੋਣ ਲੱਗ ਪਏ ਨਾ ਸ਼ਰਮਾ ਜੀ, ਤੇ ਮੂਹਰੋਂ ਸੱਤਾਧਾਰੀਆਂ ਨੂੰ ਕੋਈ ਕਾਊਂਟਰ ਵੀ ਨਾ ਹੋਵੇ, ਤਾਂ ਫਿਰ ਉਹ ਚੀਜ਼ਾਂ ਸਕ੍ਰਿਪਟਡ ਲੱਗਣ ਲੱਗ ਪੈਂਦੀਆਂ ਨੇ। ਫਿਰ ਉਹ ਚੀਜ਼ਾਂ ਗਿਣੀਆਂ ਮਿੱਥੀਆਂ ਨਜ਼ਰ ਆਉਣ ਲੱਗ ਪਈਆਂ ਨੇ, ਜਿਵੇਂ ਤੁਸੀਂ ਜ਼ਿਕਰ ਕਰਕੇ ਹਟੇ ਆ। ਅਗਲੀ ਗੱਲ ਇਸੇ ਕਾਰਵਾਈ ਦੇ ਵਿੱਚੋਂ ਉੱਠੇ ਇੱਕ ਸਵਾਲ ਦੇ ਰੂਪ ਦੇ ਵਿੱਚ ਕਰੀਏ ਆਪਾਂ। ਹਰਪਾਲ ਚੀਮਾ ਅਚਾਨਕ ਟੋਕਦੇ ਨੇ ਪ੍ਰਤਾਪ ਸਿੰਘ ਬਾਜਵਾ ਨੂੰ, ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ, ਤੇ ਉਹ ਡਿਸਟਿਲਰੀਆਂ ਦੇ ਹਵਾਲੇ ਦੇ ਨਾਲ ਹਰਪਾਲ ਚੀਮਾ ਤੇ ਕਈ ਤਰ੍ਹਾਂ ਦੇ ਸੰਗੀਨ ਦੋਸ਼ ਲਾਉਂਦੇ ਨੇ, ਗੁਰਾਹੀ ਤੱਕ ਦਾ ਦੋਸ਼ ਲਾ ਦਿੰਦੇ ਨੇ ਕਿ ਹਰਪਾਲ ਚੀਮਾ ਤੇ ਲੱਗੇ ਇਹਨਾਂ ਦੋਸ਼ਾਂ ਦੀ ਜਾਂਚ ਹੋਊਗੀ। ਸ਼ਰਮਾ ਜੀ ਦੇਖੋ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜੀ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਨਾਮ ਲੈ ਕੇ ਨਿੱਜੀ ਹੋ ਕੇ ਹੈ ਨਾ, ਉਹ ਤੇਰਾ ਭਰਾ ਤਾਂ ਉਧਰ ਬਾਹਰ ਬੈਠੇ, ਕਿਉਂ ਕੱਲ ਬੀਜੇਪੀ ਨੇ ਪੈਰਲਰ ਬਾਹਰ ਲਾਈ ਸੀ, ਜਦੋਂ ਕਿ 2 ਚੁਣੇ ਨੁਮਾਇੰਦੇ ਆ ਉਹਨਾਂ ਦੇ, ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਆ ਜਾਂਦੇ ਉਹ 1600 ਕਰੋੜ ਦਾ ਆਪਣਾ ਹਿਸਾਬ ਦੇ ਦਿੰਦੇ, ਜਿਹਨਾਂ ਤੋਂ 12000 ਕਰੋੜ ਮੰਗਦੇ ਹੋ ਸੀ ਹਿਸਾਬ। ਸਹੀ ਤੁਸੀਂ ਆਪਣੇ 1600 ਦੇ ਦਿਓ ਕਿ ਮੋਦੀ ਨੇ ਕੀ ਭੇਜਤਾ ਜੀ, ਕੀ ਕਰਤਾ ਜੀ। ਉਹ ਆਪਣੀ ਵੱਖਰੀ ਲਾ ਕੇ ਬੈਠੇ ਸੀ ਸੈਕਟਰ ਆਪਣੇ ਦਫ਼ਤਰ 'ਚ, ਪਰ ਰਵਨੀਤ ਬਿੱਟੂ ਪੰਜਾਬ ਦੀ ਵਿਧਾਨ ਸਭਾ 'ਚ ਕਾਰਵਾਈ ਦੇਖਣ ਆਇਆ ਬਸ, ਹੈ ਨਾ। ਚਲੋ ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕਦੇ ਨਾ ਰਾਣਾ ਗੁਰਜੀਤ ਨੂੰ ਖਾਸਾ ਕੁਛ ਕਰਦੇ ਅੱਜ ਕੱਲ। ਠੀਕ ਹੈ, 5-4 ਵਾਰ ਨਾਂ ਲੈ ਲੈਂਦੇ ਉਹਨਾਂ ਦਾ। ਪਰ ਕੱਲ ਰਾਣਾ ਗੁਰਜੀਤ ਨੇ, ਮੈਨੂੰ ਨਹੀਂ ਪਤਾ ਕਿ ਹੁਣ ਉਹ ਭਗਵੰਤ ਮਾਨ ਨਿੱਜੀ ਲੈਂਦੇ ਨੇ ਕਿ ਨਹੀਂ ਲੈਂਦੇ, ਪਰ ਉਹਨਾਂ ਨੂੰ ਉਹਨਾਂ ਦੀ ਪਾਰਟੀ ਨੂੰ ਚੰਗਾ ਰਗੜਾ ਲਾਇਆ। ਉਹ ਕਹਿੰਦਾ ਵੀ ਤੁਸੀਂ ਕਬਰ ਤਾਂ ਖੋਦ ਲਈ ਆ, ਹੁਣ ਇਹ ਦੇਖ ਲਓ ਕਿ ਉਹਦੇ ਵਿੱਚ ਮੰਤਰੀ ਡੇਗਣਾ ਆਪਣਾ, ਹੈ ਨਾ, ਜਾਂ ਸੈਕਟਰੀ ਡੇਗਣਾ ਆਪਣਾ। ਕਬਰ ਤਾਂ ਥੋੜੀ ਪੁੱਟ ਹੋਊਗੀ, ਉਹ 'ਚ ਪਾਰਟੀ ਡੇਗਣੀ ਹੈ, ਕਿਹਨੂੰ ਡੇਗਣਾ ਕਹਿੰਦੇ ਦੇਖ ਲਿਓ, ਹੈ ਨਾ। ਫਿਰ ਮੁੱਖ ਮੰਤਰੀ ਭਗਵੰਤ ਮਾਨ ਸ਼ੁਰੂ ਹੋ ਗਿਆ। ਹੁਣ ਮੈਨੂੰ ਨਹੀਂ ਪਤਾ ਜਿਵੇਂ ਤੁਸੀਂ ਕਹਿੰਦੇ ਹੋ ਸਕ੍ਰਿਪਟਡ ਹੈ ਜਾਂ ਕੀ ਹੈ। ਫਿਰ ਮੁੱਖ ਮੰਤਰੀ ਭਗਵੰਤ ਮਾਨ ਰਾਣਾ ਗੁਰਜੀਤ ਦੇ ਇਸ ਹਵਾਲੇ ਨਾਲ ਕਾਂਗਰਸ ਤੇ ਸ਼ੁਰੂ ਹੋ ਗਏ ਕਿ ਵੀ ਕਬਰਾਂ ਤਾਂ ਤੁਸੀਂ ਉਹ ਖੋਦੀਆਂ, ਚਾਹੇ ਕਪੂਰੀ ਵਾਲਾ ਨਹਿਰ ਪੱਟ ਕੇ ਕਬਰ ਖੋਦੀ ਹੈ, ਤੇ ਚਾਹੇ 84 ਵਾਲੇ ਟੈਂਕ ਵੜ ਕੇ ਕਬਰ ਖੋਦੀ ਹੈ। ਫਿਰ ਇਹ ਸ਼ੁਰੂ ਹੋ ਗਿਆ ਜੀ ਕੰਮ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਉਹ ਸਵਾਲ ਇਸ ਲਈ ਗੰਭੀਰ ਆ ਕਿ ਪੰਜਾਬ ਦੀ ਵਿਧਾਨ ਸਭਾ 'ਚ ਚਾਹੇ ਤੁਹਾਨੂੰ ਬੋਲਣਾ ਆਉਂਦਾ ਚਾਹੇ ਨਹੀਂ ਆਉਂਦਾ, ਚਾਹੇ ਤੁਹਾਨੂੰ ਰਾਜਨੀਤਿਕ ਸਟੇਜ ਔਰ ਪੰਜਾਬ ਦੀ ਵਿਧਾਨ ਸਭਾ ਦੀ ਮਰਿਆਦਾ ਨਹੀਂ ਪਤਾ, ਹੈ ਨਾ, ਉਹਦੇ ਬਾਵਜੂਦ ਵੀ ਇੱਥੇ ਬੋਲੀ ਗਈ ਗੱਲ ਜੇ ਰਿਕਾਰਡ 'ਚ ਦਰਜ ਹੋਗੀ ਤਾਂ ਆਉਣ ਵਾਲੇ ਸਮੇਂ ਤੱਕ ਲਈ ਤੁਹਾਡੇ ਸਿਰ ਤੇ ਖੜੀ ਰਹਿਣੀ। ਉਸ ਨੂੰ ਫਿਰ ਤੁਸੀਂ ਕੱਲ ਹਰਪਾਲ ਚੀਮਾ ਦਸਤਾਵੇਜ਼ੀ ਤੌਰ ਤੇ ਬੋਲ ਰਹੇ ਸੀ ਕਿ ਵੀ ਵਿਰੋਧੀ ਧਿਰ ਦਾ ਲੀਡਰ ਆ ਪ੍ਰਤਾਪ ਬਾਜਵਾ ਨੇ ਪਿੰਡਾਂ 'ਚ ਜਿਹੜੇ ਤੁਸੀਂ ਬੰਦੇ ਨੇੜੇ ਨੇ, ਜਿਹੜੇ ਦਰਿਆ ਦੀ ਮਾਰ ਹੇਠ ਆਉਂਦੇ ਨੇ, ਉੱਥੇ ਉਹ ਮਤਲਬ ਸਸਤੀ ਜ਼ਮੀਨ ਮਿਲ ਜਾਂਦੀ ਹੈ, ਉਹ ਖਰੀਦੀ ਆ, ਕਿਉਂਕਿ ਇਹਨੂੰ ਪਤਾ ਸੀ ਕਿ ਹੜ੍ਹ ਆਉਣਗੇ, ਨਹੀਂ ਤਾਂ ਪਿੰਡਾਂ ਦੇ ਨਾਮ, ਜ਼ਮੀਨਾਂ ਦੇ ਨੰਬਰ, ਜੇ ਉਹ ਸਾਰਾ ਕੁਝ ਦੱਸ। ਠੀਕ ਹੈ, ਤੇ ਇਹ ਇੱਕ ਤਰ੍ਹਾਂ ਨਾਲ ਕਿਰਕਰੀ ਸੀ ਵਿਰੋਧੀ ਧਿਰ ਦੇ ਲੀਡਰ ਦੀ। ਕਿਹਾ ਕੀ ਹੋ ਗਿਆ, ਮੇਰੀ ਤਾਂ ਜਾਇਦਾਦ ਤੇ ਜਾਗਰ ਹੋ ਗਈ, ਹੋ ਸਕਦਾ ਉਹ 'ਚੋਂ ਕਿੰਨੀ ਨਾ ਦੱਸੀ ਹੋਵੇ, ਸਾਨੂੰ ਨਹੀਂ ਪਤਾ। ਪਰ ਅਗਲਾ ਕਹਿੰਦਾ ਮੈਂ ਰਜਿਸਟਰੀ ਕਰਾਈ ਆ, ਮੈਂ ਪੈਸੇ ਦੇ ਕੇ ਲਈ ਆ। ਉਹ ਰਜਿਸਟਰੀਆਂ ਤਾਂ ਸਭ ਨੂੰ ਪਤਾ ਕਿ ਕਿੰਨੇ ਦੀ ਹੁੰਦੀ ਹੈ ਤੇ ਕਿੰਨੇ 'ਚ ਹੁੰਦੀ ਆ, ਹੈ ਨਾ। ਤੇ ਇਹ ਨਹੀਂ ਸਵਾਲ ਅਗਲਾ ਕਹਿੰਦਾ ਵੀ ਮੇਰੇ ਕੋਲ ਕਾਗਜ਼ ਆਓ ਜ਼ਮੀਨਾਂ ਤੇ, ਮੈਂ ਤਾਂ ਮੁੱਲ ਖਰੀਦੀ ਆ। ਹੁਣ ਪੈਸਾ ਕਿੱਥੋਂ ਲਿਆਂਦਾ, ਇਹਦੀ ਜਾਣਕਾਰੀ ਲੈਣੀ ਆ, ਤੁਸੀਂ ਕਰ ਲਓ ਕਾਰਵਾਈ। ਫਿਰ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਬੋਲਣ ਦੀ, ਵੀ ਜੇ ਕਾਰਵਾਈ ਕਰੋ। ਹੁਣ ਪੰਜਾਬ ਦਾ ਮੰਤਰੀ ਆ ਹਰਜੋਤ ਬੈਂਸ, ਠੀਕ ਹੈ ਜੀ, ਉਹ ਜੀ ਇੱਕ ਹਸਪਤਾਲ ਦੇ ਵਿੱਚ ਪ੍ਰਾਈਵੇਟ ਕਿਸੇ ਮਰੀਜ਼ ਨੂੰ ਆਪਣੇ ਨੂੰ ਨੇੜਲੇ ਨੂੰ ਦਾਖਲ ਕਰਾਉਣ ਆਇਆ, ਹੈ ਨਾ, ਤੇ ਉੱਥੇ ਹੀ ਉਹ ਮਰੀਜ਼
ਬਾਹਰ ਗੱਡੀਆਂ 'ਚ ਪਏ ਨੇ ਤੇ ਅੰਦਰ ਕਹਿੰਦੇ ਜੀ ਸਾਡੇ ਕੋਲ ਬੈੱਡ ਨਹੀਂ, ਲੈ ਜਾਓ ਬਾਹਰ ਲੈ ਜਾਓ, ਉਹ ਵੀਡੀਓ ਬਣਾ ਰਿਹਾ। ਪੰਜਾਬ ਦੇ ਵਿੱਚ ਹਸਪਤਾਲ ਹੈ, ਪੰਜਾਬ ਦਾ ਮੰਤਰੀ ਹੈ ਜੀ, ਉਹਦਾ ਕੰਮ ਹੀ ਵੀਡੀਓ ਬਣਾਉਣਾ ਹੀ ਹੈ। ਜਿਵੇਂ ਅੱਗੇ ਹੁੰਦਾ ਸੀ ਨਾ ਕਿ ਕਮਜ਼ੋਰ ਬੰਦੇ ਕੋਲ ਤਾਂ ਫਿਰ ਗਾਲ ਜਾਂ ਇੱਟ ਹੁੰਦੀ ਆ, ਹਾਂਜੀ ਹਾਂਜੀ, ਇਹ ਵੀਡੀਓ ਵਾਲੇ ਤੇ ਇੰਨੇ ਕਮਜ਼ੋਰ ਹੁਣ ਆਮ ਬੰਦੇ ਕੋਲ ਹਰੇਕ ਕੋਲ ਹਥਿਆਰ, ਹੁਣ ਵਿਚਾਰੇ ਕੋਲ ਮੋਬਾਈਲ ਹੈ, ਉਹ ਲਾਈਵ ਕਰ ਦਿੰਦਾ ਕਿ ਆ ਜਾ ਬਈ। ਤੇ ਇੱਕ ਮੰਤਰੀ ਜੇ ਵੀਡੀਓ ਬਣਾ ਕੇ ਲਾਈਵ ਕਰ ਰਹੇ, ਇਹਦਾ ਮਤਲਬ ਤੁਸੀਂ ਕਰਨ ਜੋਗੇ ਕੁਝ ਨਹੀਂ। ਸਹੀ ਹੈ, ਪਾਵਰ ਕਾਦੀ ਤੁਹਾਡੇ ਕੋਲ? ਤੁਸੀਂ ਹਸਪਤਾਲ ਸੀਲ ਕਰਾ ਦਿਓ, ਹਸਪਤਾਲ ਤੇ ਕਾਰਵਾਈ ਕਰਾ ਦਿਓ, ਤੁਸੀਂ ਜੀ। ਮੰਤਰੀ ਹੋ, ਸਰਕਾਰ ਹੋ। ਇਸੇ ਤਰ੍ਹਾਂ ਹਰਪਾਲ ਚੀਮਾ ਜਿਹੜਾ ਕਹਾਣੀ ਸੁਣਾ ਰਿਹਾ, ਜੇ ਉਹਦੇ ਵਿੱਚ ਕੁਝ ਕਮੀ ਹੈ ਤਾਂ ਉਹਦੇ ਨਾਲ ਇਹ ਵੀ ਦੱਸਦਾ ਨਾ ਕਿ ਅਸੀਂ ਇਹ ਕਾਰਵਾਈ ਕਰਤੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਤੇ। ਅੰਕੜੇ ਗਣਾ ਕੇ ਤੁਸੀਂ ਕੀ ਸਾਬਤ ਕਰ ਲਿਆ? ਸਹੀ ਹੈ। ਫਿਰ ਮੋੜਵਾਂ ਜਵਾਬ ਜਿਹੜਾ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਦਿੱਤਾ, ਹੁਣ ਉਹਦੇ ਉੱਤੇ ਹਰਪਾਲ ਚੀਮਾ ਦੱਸਣ ਫਿਰ ਕੀ ਕਰਨਾ। ਅਗਲਾ ਕਹਿੰਦਾ ਵੀ ਇੱਕ ਸ਼ਰਾਬ ਦੀ ਕੰਪਨੀ ਤੋਂ ਤੁਸੀਂ 1.5 ਕਰੋੜ ਮਹੀਨੇ ਦਾ ਲੈਂਦੇ ਹੋ। ਉਹ ਕਹਿੰਦਾ ਹਰ ਮਹੀਨੇ 35 ਤੋਂ 40 ਕਰੋੜ ਤੁਹਾਡਾ ਇਹ ਐਕਸਾਈਜ਼ ਮੰਤਰੀ ਜਿਹੜਾ ਹਰਪਾਲ ਚੀਮਾ ਵਿੱਤ ਮੰਤਰੀ ਵੀ ਇਕੱਠਾ ਕਰਦਾ ਸਿੱਧਾ ਇਹ ਹਰਪਾਲ ਚੀਮਾ ਦੇ ਉੱਤੇ। ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਵੀ ਮੈਂਬਰ ਉੱਠ ਕੇ ਹਰਪਾਲ ਚੀਮਾ ਦੇ ਹੱਕ 'ਚ ਨਹੀਂ ਬੋਲਿਆ ਕਿ ਐ ਨਹੀਂ ਕਿਹਾ ਜਾ ਸਕਦਾ ਜੀ, ਇਹਨਾਂ ਨੂੰ ਨਿੱਜੀ ਨਹੀਂ ਤੁਸੀਂ ਕਹਿ ਸਕਦੇ ਜੀ। ਸਹੀ ਸਹੀ ਸਹੀ, ਬਿਲਕੁਲ। ਕਿਵੇਂ ਹੈ ਜੀ, ਕੋਈ ਸਬੂਤ ਦਿਓ ਜੀ। ਕਿਸੇ ਨੇ ਪੁੱਛਿਆ ਹੋਵੇ ਉੱਠ ਕੇ ਪ੍ਰਤਾਪ ਬਾਜਵਾ ਨੂੰ, ਦੱਸ ਦਿਓ ਮੈਨੂੰ। ਸਪੀਕਰ ਨੇ ਵੀ ਕਿਹਾ ਹੋਵੇ ਕਿ ਇਹਨੂੰ ਰਿਕਾਰਡ 'ਚ ਹਟਾਇਆ ਜਾਂਦਾ, ਕੋਈ ਸ਼ਬਦ ਨਹੀਂ ਜਿਹਾ ਕਿਹਾ। ਰਿਕਾਰਡ 'ਚ ਚੜ ਗਿਆ, ਇਹਦਾ ਮਤਲਬ ਹੁਣ ਇਨਕੁਆਇਰੀ ਕਰਾ ਲੈਣ ਫਿਰ, ਚਾਹੇ ਆਪਣੀ ਉਹ ਹੈ, ਪਹਿਲਾਂ ਵੀ ਤਾਂ ਕਿੰਨਿਆਂ ਨੂੰ ਕਲੀਨ ਚਿੱਟਾਂ ਮਿਲੀਆਂ ਹੀ ਹੈ। ਜੀ ਜੀ, ਪਰ ਇਹ ਬਹੁਤ ਵੱਡਾ ਸਵਾਲ ਹੈ। ਸੋ ਇਸ ਲਈ ਕਈ ਵਾਰ ਮੈਨੂੰ ਲੱਗਦਾ ਗੁੱਸਾ ਚੰਗਾ ਵੀ ਹੁੰਦਾ, ਗੁੱਸੇ 'ਚ ਇੱਕ ਦੂਜੇ ਦੇ ਰਾਜ ਤਾਂ ਖੋਲ ਗਏ, ਪਰ ਵਿਧਾਨ ਸਭਾ ਦੀ ਮਰਿਆਦਾ ਦਾ ਉੱਕਾ ਧਿਆਨ ਨਹੀਂ ਰੱਖਿਆ ਗਿਆ। 2 ਦਿਨਾਂ ਦੇ ਵੀ ਇਸ ਸੈਸ਼ਨ ਦੇ ਵਿੱਚ ਵੀ ਅਸੀਂ ਹੜ੍ਹ ਦੇ ਮਸਲੇ ਨੂੰ ਨਜਿੱਠ ਨਹੀਂ ਸਕੇ। ਜਿਹੜੇ ਬਿੱਲ ਲਿਆਂਦੇ ਉਹ ਬਿੱਲ ਪਾਸ ਕਰਕੇ ਉਹ ਗਏ, ਲਓ ਜੀ ਅਸੀਂ ਪੰਜਾਬ ਟਾਊਨ ਇੰਪਰੂਵਮੈਂਟ ਬਿੱਲ ਪਾਸ ਕਰ ਲਿਆ, ਅਸੀਂ ਪੰਜਾਬ ਸਹਿਕਾਰੀ ਕਮੇਟੀਆਂ ਬਿੱਲ ਪਾਸ ਕਰ ਲਿਆ, ਅਸੀਂ ਪੰਜਾਬ ਅਪਾਰਟਮੈਂਟ ਜਾਇਦਾਦ ਸੋਧ ਬਿੱਲ ਪਾਸ ਕਰ ਲਿਆ, ਪੰਜਾਬ ਗੁੱਡਸ ਐਂਡ ਸਰਵਿਸ ਹੈ ਨਾ ਉਹ ਟੈਕਸ ਬਿੱਲ ਪਾਸ ਕਰ ਲਿਆ, ਪੰਜਾਬ ਰਾਈਟਸ ਐਂਡ ਬਿਜ਼ਨਸ ਬਿੱਲ ਪਾਸ ਕਰ ਲਿਆ, ਬੀਜ ਮਿਲਾਵਟ ਵਾਲਾ ਬਿੱਲ ਪਾਸ ਕਰ ਲਿਆ। ਤੇ ਹੜ੍ਹ ਵਾਲੇ ਮਸਲੇ ਤੇ 20,000 ਕਰੋੜ ਦੀ ਮੰਗ ਵਾਲਾ ਮਤਾ ਲਿਆਂਦਾ ਜੀ। ਜੀ ਜੀ, ਜਿਹੜੇ ਮਤੇ ਦੀ ਕੋਈ ਅਹਿਮੀਅਤ ਨਹੀਂ, ਤੇ ਜਿਹੜੇ ਬਿੱਲ ਪਾਸ ਕੀਤੇ ਉਹਨਾਂ ਤੇ ਕਿਸੇ ਤੇ ਚਰਚਾ ਨਹੀਂ, ਹੈ ਨਾ, ਆਏ ਤੇ ਪਾਸ ਹੋਏ ਤੇ ਉਹ ਗਏ। ਸੋ ਇਹ ਇਸ ਲਈ ਇਹ ਪੂਰਾ ਡਰਾਮੇਬਾਜ਼ੀ ਸੀ, ਇਹ ਨਿੱਜੀ ਤੰਜ ਸੀ, ਨਿੱਜੀ ਵਿਅੰਗ ਸੀ। ਤੇ ਜੇ ਇਹਨਾਂ ਨਾਲ ਮਸਲੇ ਹੱਲ ਹੁੰਦੇ ਆ ਇਹਨੂੰ ਭੰਡ ਭੰਡਈਆ ਕਰਕੇ ਤਾਂ ਮਹੀਨੇ 'ਚ ਇੱਕ ਦਿਨ ਜ਼ਰੂਰ ਇਕੱਠੇ ਹੋ ਜਾਇਆ ਕਰੋ, ਭੰਡ ਲਿਆ ਕਰੋ, ਸ਼ਾਇਦ ਪੰਜਾਬ ਦਾ ਏਦਾਂ ਹੀ ਭਲਾ ਹੁੰਦਾ ਹੋਵੇ ਤੁਹਾਡੇ ਹਿਸਾਬ ਨਾਲ। ਜੀ ਬਿਲਕੁਲ, ਚਲੋ ਹੋਰ ਨਹੀਂ ਤਾਂ ਤੁਹਾਡੀ ਜਿਹੜੀ ਬੋਲਣ ਦੀ ਇੱਕ ਆਦਤ ਪਈ ਹੈ ਤੁਹਾਨੂੰ, ਉਹ ਪੂਰੀ ਹੋ ਜਾ ਕਰੂਗੀ। ਪੰਜਾਬ ਦੇ ਲੋਕਾਂ ਦਾ ਤਾਂ ਤੁਸੀਂ ਸਵਾਰਨਾ ਕੀ, ਉਹ ਲੋਕਾਂ ਨੂੰ ਪਤਾ ਹੀ ਹੈ। ਅੱਜ ਕੱਲ੍ਹ ਨਾ ਇੱਕ ਹੋਰ ਬੜਾ ਇੱਕ ਟਰੈਂਡ ਜਿਹਾ ਚੱਲ ਪਿਆ ਸ਼ਰਮਾ ਜੀ, ਵੀ ਜਿਹੜੇ ਖਾਸ ਕਰਕੇ ਸਰਕਾਰੀ ਧਿਰ ਨਾਲ ਜੁੜੇ ਲੋਕ ਆ, ਉਹ ਨਾ ਹੁਣ ਬਾਹਰਲੇ ਮੁਲਕਾਂ ਦੇ ਜਿਹੜੇ ਹੈਗੇ ਨੇ ਅਦਾਰੇ, ਜਿਨ੍ਹਾਂ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕੋਈ ਐਡ ਲੈਣ ਦਾ ਜਾਂ ਐਡ ਦੇ ਲਈ ਝੁਕਣ ਦਾ ਕੋਈ ਇਸ ਤਰ੍ਹਾਂ ਦਾ ਕੋਈ ਦੋਸ਼ ਨਹੀਂ ਹੈ, ਉਹਨਾਂ ਨੂੰ ਅਪਰੋਚ ਕਰਦੇ ਨੇ। ਉਹਨਾਂ ਨੂੰ ਇਹ ਹੈ ਵੀ ਹੁਣ ਆਉਣ ਵਾਲੇ ਟਾਈਮ 'ਚ ਗੇੜੇ ਤਾਂ ਬਾਹਰ ਵੱਜਣਗੇ, ਤੇ ਅਸੀਂ ਕਿਉਂ ਨਾ ਪਹਿਲਾਂ ਹੀ ਪਾਲਾ ਬੋਚ ਲਈਏ, ਪਹਿਲਾਂ ਹੀ ਆਪਦੇ ਲੋਕਾਂ ਨੂੰ ਵਲ ਲਈਏ, ਪਹਿਲਾਂ ਹੀ ਅਸੀਂ ਸੱਚੇ ਹੋ ਜਾਈਏ ਵੀ ਅਸੀਂ ਤਾਂ ਲੋਕਾਂ ਦੀ ਕਚਹਿਰੀ 'ਚ ਆਏ ਹਾਂ ਜੀ, ਅਸੀਂ ਤਾਂ ਸਵਾਲਾਂ ਦੇ ਜਵਾਬ ਦਿੰਦੇ ਹਾਂ। ਜਦ ਕਿ ਉਹਨਾਂ ਦੀ ਜਿਹੜੀ ਕਾਰਕਰਦਗੀ ਹੈ ਉਹ ਸਰਕਾਰਾਂ ਦੀ ਜਾਂ ਉਹਨਾਂ ਬੰਦਿਆਂ ਦੀ ਉਹ ਸਾਰਿਆਂ ਨੂੰ ਨਜ਼ਰ ਆਉਂਦੀ ਆ। ਉਹ ਸਾਰਿਆਂ ਨੂੰ ਪਤਾ ਕਿ ਕਿੰਨੇ ਕੁ ਪਾਣੀ 'ਚ ਨੇ ਉਹ, ਕਿੰਨੀ ਕੁ ਉਹਨਾਂ ਦੀ ਚੱਲਦੀ ਆ, ਕਿੰਨੀ ਕੁ ਉਹਨਾਂ ਦੀ ਪੁੱਗਤ ਆ, ਜਾਂ ਕਿੰਨੇ ਕੁ ਉਹਨਾਂ ਦੀ ਰਾਇਆਂ ਮਸ਼ਵਰਿਆਂ ਉੱਤੇ ਗੌਰ ਕੀਤਾ ਜਾਂਦਾ। ਸਕ੍ਰਿਪਟਾਂ ਤਾਂ ਦਿੱਲੀਓਂ ਬਣੀਆਂ ਆਉਂਦੀਆਂ, ਤੁਹਾਨੂੰ ਇੱਥੇ ਗੱਡੀਆਂ ਦਿੱਤੀਆਂ ਨੇ, ਘੁੰਮੀ ਚੱਲੋ, ਆਪਦਾ ਟਾਈਮ ਟਪਾਈ ਚੱਲੋ ਬਸ। ਅਗਲੀ ਗੱਲ ਕਰੀਏ, ਪੰਜਾਬ ਦਾ ਇੱਕ ਨੌਜਵਾਨ ਗਾਇਕ ਹੈ, ਕਾਫੀ ਹਰਮਨ ਪਿਆਰਾ, ਰਾਜਵੀਰ ਜਵੰਦਾ, ਲੰਘੇ ਦਿਨ ਇੱਕ ਬੜੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ ਸ਼ਰਮਾ ਜੀ। ਤੇ ਉਸ ਤੋਂ ਬਾਅਦ ਲੋਕਾਂ ਨੇ ਉਹਦੇ ਲਈ ਦੁਆਵਾਂ ਬਹੁਤ ਕੀਤੀਆਂ, ਕਿਉਂਕਿ ਉਹ ਹਰਮਨ ਪਿਆਰਾ ਇੱਕ ਕੋਈ ਵਾਦ ਵਿਵਾਦ ਦੇ ਵਿੱਚ ਨਹੀਂ ਫਸਿਆ, ਕਿਸਾਨੀ ਦੀ ਗੱਲ ਕਰਦਾ, ਪੰਜਾਬੀ ਦੀ ਗੱਲ ਕਰਦਾ, ਵਿਰਸੇ ਦੇ ਵਿੱਚ ਹੈ, ਸੋਹਣਾ ਦਰਸ਼ਨੀ ਨੌਜਵਾਨ ਹੈ। ਉਹਦੇ ਹਾਦਸੇ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਜੁੜੀਆਂ, ਪਰ ਇੱਕ ਗੱਲ ਜਿਹੜੀ ਸ਼ਾਇਦ ਅਸੀਂ ਖੁੰਝ ਰਹੇ ਹਾਂ ਜਿਹਨੂੰ ਕਰਨ ਤੋਂ, ਉਹ ਹੈ ਕਿ ਕੀ ਇਹ ਜ਼ਿੰਮੇਵਾਰੀ ਤੈਅ ਕਰਨ ਦਾ ਵਕਤ ਨਹੀਂ ਹੈ ਹਲੇ ਵੀ, ਕਿ ਹਲੇ ਵੀ ਅਸੀਂ ਕੋਈ ਵੱਡੇ ਹਾਦਸੇ ਦੀ, ਕਿਸੇ ਹੋਰ ਵੱਡੇ ਹਾਦਸੇ ਦੀ ਉਡੀਕ ਦੇ ਵਿੱਚ? ਪ੍ਰਵੀਨ ਜੀ, ਰਾਜਵੀਰ ਜਵੰਦਾ ਦਾ ਜਦੋਂ ਹਾਦਸੇ ਵਾਲਾ ਮਾਮਲਾ ਸਾਹਮਣੇ ਆਇਆ, ਹਾਂਜੀ, ਉਸ ਤੋਂ ਬਾਅਦ ਲਗਭਗ ਜਿਹਦਾ ਉਹਦੇ ਨਾਲ ਵਾਸਤਾ ਵੀ ਨਹੀਂ, ਉਸੇ ਵੀ ਦਿਲ ਨੂੰ ਠੇਸ ਪਹੁੰਚੀ, ਕਿਉਂਕਿ ਰਾਜਵੀਰ ਜਵੰਦਾ ਇੱਕ ਨਿਰੋਲ ਸੁਰੀਲਾ ਗਾਇਕ ਹੀ ਨਹੀਂ ਹੈ। ਸੁਰੀਲੇ ਗਾਇਕ ਤਾਂ ਬਹੁਤ ਨੇ, ਸਹੀ ਗੱਲ, ਪਰ ਉਹ ਜਿਹੜੀ ਤਸੀਰ ਦਾ ਗਾਇਕ ਹੈ ਉਹ ਬਹੁਤ ਘੱਟ ਨੇ ਅੱਜ ਦੀ। ਬਿਲਕੁਲ ਸਹੀ।
ਤੋ ਇਸ ਲਈ ਉਹਦੇ ਪ੍ਰਤੀ ਇਹ ਭਾਵਨਾ ਇੱਕ ਵੱਖਰੇ ਤਰ੍ਹਾਂ ਨਾਲ ਲੋਕਾਂ ਦੇ ਮਨਾਂ 'ਚ ਜਾਗੀ ਤੇ ਅਰਦਾਸਾਂ ਆਪ ਮੁਹਾਰੇ ਹੋਈਆਂ ਕਿ ਵੀ ਇਹ ਮੁੰਡਾ ਤੰਦਰੁਸਤ ਹੋਣਾ ਚਾਹੀਦਾ। ਰਾਜਵੀਰ ਜਵੰਦਾ ਦੀ ਘਟਨਾ ਨੇ ਬਿਲਕੁਲ ਤੁਸੀਂ ਜਿਵੇਂ ਦਰੁਸਤ ਕਿਹਾ ਕਿ ਕੀ ਹੁਣ ਜ਼ਿੰਮੇਵਾਰੀ ਤੈਅ ਕਰਨ ਦਾ ਵਕਤ ਨਹੀਂ। ਉਹਨੂੰ ਇੱਥੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਜੀ। ਪੰਜਾਬ ਦੇ ਮੁੱਖ ਮੰਤਰੀ ਆਏ, ਹੋਰ ਮੰਤਰੀ ਆਏ, ਕਲਾਕਾਰ ਜਗਤ ਦੇ ਵੱਡੇ ਵੱਡੇ ਨਾਮ ਆ ਰਹੇ ਨੇ, ਵੱਡੀਆਂ ਪ੍ਰਸ਼ਾਸਨਿਕ, ਸਮਾਜਿਕ, ਰਾਜਨੀਤਿਕ ਹਸਤੀਆਂ ਆ ਰਹੀਆਂ ਨੇ। ਆਏ, ਹਾਲ ਪੁੱਛਿਆ, ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਤੰਦਰੁਸਤੀ ਦੀ ਦੁਆ ਦਿੱਤੀ, ਅਰਦਾਸ ਕੀਤੀ, ਥੋੜਾ ਜਿਹਾ ਸਿਸਟਮ ਨੂੰ ਭੰਡਿਆ, 2 ਮਿੰਟ ਅਵਾਰਾ ਪਸ਼ੂਆਂ ਬਾਰੇ ਗੱਲ ਕੀਤੀ ਤੇ ਹੋ ਗਏ। ਕੀ ਇਹੀ ਕੰਮ ਹੈ ਜੀ ਤੁਹਾਡਾ? ਜੀ। ਜੇ ਮੰਤਰੀ, ਮੁੱਖ ਮੰਤਰੀ, ਪ੍ਰਸ਼ਾਸਨਿਕ ਅਧਿਕਾਰੀ ਵੀ ਬਸ ਸਿਸਟਮ ਨੂੰ ਭੰਡ ਕੇ ਜੀ ਇਹ ਤਾਂ ਜੀ ਦੱਸੋ ਕੀ ਕਰ ਸਕਦਾ ਜੀ, ਅਚਾਨਕ ਕੋਈ ਮੂਹਰੇ ਆ ਗਿਆ, ਫਿਰ ਕਿਹਦੀ ਜ਼ਿੰਮੇਵਾਰੀ ਹੈ ਜੀ? ਜੀ। ਦੂਸਰੇ ਪਾਸੇ ਇਸੇ ਹਸਪਤਾਲ ਦੇ ਬਾਹਰ ਤੁਹਾਡਾ ਸਾਡਾ ਭਾਈਚਾਰਾ ਖੜਾ ਹੈ, ਦਰਜਨਾਂ ਦੀ ਗਿਣਤੀ ਦੇ ਵਿੱਚ ਪੱਤਰਕਾਰ ਭਾਈਚਾਰਾ। ਠੀਕ ਹੈ, ਤੁਸੀਂ ਦਿਨ ਰਾਤ ਝਾਕਦੇ ਹੋ, ਹੈਨਾ, ਕੰਮ ਕਰਦੇ ਹੋ, ਪਰ ਕੀ ਤੁਹਾਡੀ ਜ਼ਿੰਮੇਵਾਰੀ ਸਿਰਫ ਇਸ ਘਟਨਾ ਦੇ ਵਿੱਚ ਇਹੀ ਦਿਖਾਉਣਾ ਕਿ ਜੀ ਕਿਹੜਾ ਕਲਾਕਾਰ ਆ ਗਿਆ ਜੀ, ਕਿਹੜਾ ਕਲਾਕਾਰ ਚਲਾ ਗਿਆ, ਕਿਹਨੇ ਖਬਰ ਲੈ ਲਈ, ਕਿਹਨੇ ਨਹੀਂ ਲੈ ਲਈ, ਹੈਨਾ ਜੀ, ਇਹ ਵੀਡੀਓ ਦਿਖਾ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ? ਨਹੀਂ। ਤੁਸੀਂ ਉਸ ਕਾਰਨਾਂ ਤੱਕ ਕਿਉਂ ਨਹੀਂ ਪਹੁੰਚ ਪਾ ਰਹੇ? ਹਾਦਸੇ ਦੇ ਕਾਰਨ ਤਾਂ ਨਹੀਂ ਲੱਭੇ ਜਾ ਰਹੇ। ਰਾਜਵੀਰ ਜਵੰਦਾ ਦੇ ਨਕਲੀ ਅਸਲੀ ਰਿਸ਼ਤੇਦਾਰ ਲੱਭੀ ਜਾਂਦੇ ਆ ਕਿ ਹਾਂ ਉਹਦੇ ਚਾਚੀ ਫੜ ਲਈ, ਉਹਦਾ ਚਾਚਾ ਮਿਲ ਗਿਆ, ਪਿੰਡ ਪਹੁੰਚ ਗਏ, ਉਹਦੇ ਆ ਪਿੰਡ ਦੀ ਗਲੀ ਦਿਖਾਤੀ, ਉਹਦਾ ਘਰ ਦਿਖਾਤਾ। ਆ ਪੱਤਰਕਾਰੀ ਹੈ ਜੀ ਸਾਡੀ। ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਤੁਸੀਂ ਉਹ ਕਾਰਨ ਸਰਕਾਰ ਦੇ ਮੂਹਰੇ ਰੱਖੋ। ਜਿਹੜਾ ਮੰਤਰੀ ਸੰਤਰੀ ਆਉਂਦਾ ਜਿਹਦੇ ਮੂੰਹ 'ਚ ਮਾਈਕ ਪਾ ਕੇ ਪੁੱਛਦੇ ਹੋ ਕੀ ਮਹਿਸੂਸ ਕਰਦੇ ਹੋ ਜੀ, ਕਿਵੇਂ ਹੈ ਜੀ, ਕਿੰਨੀ ਦੇਰ 'ਚ ਗਾਉਣ ਲੱਗ ਜੂਗਾ ਜੀ, ਕਲਾਕਾਰ ਨੂੰ ਪੁੱਛਦੇ ਹੋ ਜੀ ਕਿੰਨਾ ਨੁਕਸਾਨ ਹੋਊਗਾ ਜੀ ਇੰਡਸਟਰੀ ਦਾ, ਉਹਨਾਂ ਦੇ ਮੂੰਹ ਤੇ ਮਾਈਕ ਲਾ ਕੇ ਕਿਉਂ ਨਹੀਂ ਪੁੱਛਦੇ ਇਹ ਅਵਾਰਾ ਪਸ਼ੂ ਕਦੋਂ ਹਟਣਗੇ ਜੀ ਸੜਕਾਂ ਤੋਂ? ਜੀ ਜੀ ਜੀ। ਪੰਜਾਬ ਦੇ ਵਿੱਚ ਹਰ ਰੋਜ਼ ਇੱਕ ਤੋਂ ਵੱਧ ਮੌਤ ਹੁੰਦੀ ਹੈ ਅਵਾਰਾ ਪਸ਼ੂਆਂ ਕਰਕੇ। ਤਲਵਿੰਦਰ ਬੁੱਟਰ ਨੇ ਇੱਕ ਖੋਜ ਕਰਕੇ ਪੂਰੇ ਅੰਕੜੇ ਸਾਹਮਣੇ ਰੱਖੇ, ਮੈਂ ਅੰਕੜੇ ਦੇਖ ਕੇ ਹੈਰਾਨ ਹੋ ਗਿਆ। ਉੱਤਰੀ ਭਾਰਤ ਤੇ ਇਸ ਮਾਮਲੇ 'ਚ ਵੱਡਾ ਸ਼ਿਕਾਰ ਹੈ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਯੂਪੀ, ਦਿੱਲੀ ਤੱਕ ਸਭ ਤੋਂ ਵੱਧ ਸੜਕ ਹਾਦਸਿਆਂ ਦੇ ਵਿੱਚ ਅਵਾਰਾ ਪਸ਼ੂਆਂ ਦਾ ਯੋਗਦਾਨ ਹੈ। ਜੀ ਜੀ, ਸਹੀ ਹੈ। ਪੰਜਾਬ ਦੇ ਵਿੱਚ ਔਸਤਨ ਇੱਕ ਮਹੀਨੇ 'ਚ 31 ਮੌਤਾਂ ਹੁੰਦੀਆਂ ਅਵਾਰਾ ਪਸ਼ੂਆਂ ਕਰਕੇ। ਇਹਦਾ ਮਤਲਬ ਸਾਲ ਦੇ ਵਿੱਚ 372 ਮੌਤਾਂ, ਦਿਨ 365 ਨੇ, ਅਵਾਰਾ ਪਸ਼ੂਆਂ ਕਰਕੇ ਮੌਤਾਂ 372 ਨੇ। ਹਿਮਾਚਲ ਦਾ ਪਿਛਲਾ ਰਿਕਾਰਡ 100 ਤੱਕ ਹੈ। ਤੇ ਇਸ ਲਈ ਕਹਿੰਦੇ ਪੰਜਾਬ ਦੇ ਵਿੱਚ, ਜੇ ਮੈਂ ਪੰਜਾਬ ਦਾ ਹਵਾਲਾ ਦੇਖਾਂ ਤਾਂ 1400 ਹਾਦਸੇ ਕਰੀਬ ਹਰ ਮਤਲਬ ਮਹੀਨੇ ਦੇ, ਸਾਲ ਦੇ ਵਿੱਚ ਹਾਦਸੇ ਹੁੰਦੇ ਆ 1400। ਠੀਕ ਹੈ ਜੀ। 372 ਮੌਤਾਂ ਨੇ ਸਾਲਾਨਾ, ਤਾਂ 1400 ਅਵਾਰਾ ਪਸ਼ੂਆਂ ਕਰਕੇ ਹਾਦਸੇ ਨੇ। ਇਹਦਾ ਮਤਲਬ ਮੌਤ ਤੋਂ ਬਿਨਾਂ ਜਿਹੜੇ ਕੋਈ ਅਪਾਹਜ ਹੋ ਗਏ, ਕੋਈ ਕੁਛ ਹੋ ਗਏ, ਫਿਰ ਉਹ ਦੇਸ਼ ਦੇ ਵਿੱਚ 2024 ਦੇ ਵਿੱਚ ਜਿਹੜੇ ਇੰਸ਼ੋਰੈਂਸ ਤੋਂ ਕਲੇਮ ਲਏ ਜਾਂਦੇ ਆ ਸੜਕ ਹਾਦਸਿਆਂ ਦੇ, ਉਹਨਾਂ ਚੋਂ ਅਵਾਰਾ ਪਸ਼ੂਆਂ ਵਾਲੇ ਜਿਹੜੇ ਕਲੇਮ ਲਏ ਗਏ ਉਹਦੇ ਵਿੱਚੋਂ 60% ਤੋਂ ਵੱਧ ਕੁੱਤਿਆਂ ਦੇ ਕਾਰਨ ਹਾਦਸੇ ਵਾਪਰੇ ਜਿਹੜੇ ਕਲੇਮ ਲਏ ਗਏ। ਠੀਕ ਹੈ ਜੀ। 33% ਤੋਂ ਵੱਧ ਅਵਾਰਾ ਗਊਆਂ, ਸਾਂਢ, ਇਹਨਾਂ ਕਰਕੇ ਹਾਦਸਿਆਂ ਦੇ ਕਲੇਮ ਲੈ ਗਏ। ਪੂਰੇ ਭਾਰਤ ਦੇ ਅੰਕੜੇ ਨੇ 2024। ਤੇ ਸਵਾਲ ਤਾਂ ਇਹ ਹੈ ਕਿ ਅੱਜ ਦੀ ਤਰੀਕ 'ਚ ਪੰਜਾਬ ਦੇ ਵਿੱਚ ਗਲੀ 'ਚ, ਮੁਹੱਲੇ 'ਚ, ਸ਼ਹਿਰ 'ਚ, ਬਾਜ਼ਾਰ 'ਚ, ਸੜਕਾਂ ਤੇ ਨਿਤ ਵੀਡੀਓ ਆਉਂਦੀਆਂ ਕਿ ਕੋਈ ਸਾਂਢ ਲੜਦੇ ਹੋਏ ਗੱਡੀ 'ਚ ਵੱਜੇ ਜੀ, ਕੋਈ ਮੋਟਰਸਾਈਕਲ ਤੇ ਚੜ ਗਏ ਜੀ, ਕਿਸੇ ਨੇ ਬਜ਼ੁਰਗ ਨੂੰ ਚੱਕ ਕੇ ਮਾਰਿਆ ਜੀ, ਕਿਸੇ ਜਵਾਕਾਂ ਮਗਰ ਭੱਜ ਲਏ ਜੀ, ਕੋਈ ਔਰਤ ਨੂੰ ਫੇਟ ਮਾਰਤੀ ਜੀ, ਸੜਕ ਦੇ ਉੱਤੇ ਗੱਡੀ ਵੱਜ ਗਈ ਜੀ, ਕਾਲਾ ਸਾਂਢ ਹੈ, ਅੱਧੀ ਰਾਤ ਨੂੰ ਹਨੇਰੇ ਦੀ ਸੜਕ ਤੇ ਗੱਭੇ ਬੈਠਾ ਹੈ, ਦਿਖਦਾ ਹੀ ਨਹੀਂ ਗਾ ਜਦ ਨੂੰ ਗੱਡੀ ਆਉਂਦੀ ਹੈ। ਤੇ ਹੁਣ ਮੌਕਾ ਹੈ ਜੀ, ਐਡੀ ਵੱਡੀ ਘਟਨਾ ਵਾਪਰ ਗਈ। ਪੰਜਾਬ ਦਾ ਇੱਕ ਨਾਮਵਰ ਤੇ ਸੁਹਿਰਦ ਕਲਾਕਾਰ ਜਿਹੜਾ ਜ਼ਖਮੀ ਹੈ, ਰੱਬ ਕਰੇ ਉਹ ਜਲਦੀ ਤੰਦਰੁਸਤ ਹੋਵੇ। ਪਰ ਇਸ ਘਟਨਾ ਨੇ ਜਦੋਂ ਇਸ ਮੁੱਦੇ ਨੂੰ ਉਭਾਰ ਲਿਆ ਤੇ ਇਹਦੇ ਹੱਲ ਲਈ ਸਰਕਾਰਾਂ, ਪ੍ਰਸ਼ਾਸਨ, ਮੀਡੀਆ ਆਪਣਾ ਰੋਲ ਕਿਉਂ ਨਹੀਂ ਨਿਭਾ ਰਿਹਾ, ਜ਼ਿੰਮੇਵਾਰੀ ਕਿਉਂ ਨਹੀਂ ਨਿਭਾ ਰਿਹਾ? ਸਹੀ ਹੈ। ਤੁਸੀਂ ਇਸ ਹਾਦਸੇ ਦੀ ਅਜੇ ਤੱਕ ਕਿਸੇ ਨੂੰ ਜ਼ਿੰਮੇਵਾਰੀ ਤੈਅ ਵੀ ਨਹੀਂ ਕਰ ਪਾ ਰਹੇ। ਹਰ ਚੀਜ਼ ਬਾਜ਼ਾਰ ਦੇ ਵਿੱਚੋਂ ਤੁਸੀਂ 1 ਰੁਪਏ ਤੋਂ ਲੈ ਕੇ ਲੱਖਾਂ ਦੀ ਚੀਜ਼ ਲੈਣ ਚਲੇ ਜਾਓ, ਗਊ ਸੈਸ ਹਰ ਚੀਜ਼ ਤੇ। ਤੇ ਉਹ ਗਊ ਸੈਸ ਕੌਣ ਚੱਲ ਰਿਹਾ?
ਸਹੀ ਜੇ ਪਸ਼ੂਆਂ ਦਾ ਚਾਰਾ ਚਰਨ ਲਈ ਲਾਲੂ ਅੱਜ ਤੱਕ ਬਦਨਾਮ ਹੈ ਤਾਂ ਅਸੀਂ ਪੁੱਛਦੇ ਹਾਂ ਕਿ ਹੁਣ ਸੂਬੇ ਵਾਲੇ ਚਰਦੇ ਆ ਇਹ ਗਊ ਸੈਸ ਕੇ ਦਿੱਲੀ ਵਾਲੇ ਚਰਦੇ ਆ? ਕੌਣ ਚੱਲ ਰਿਹਾ ਗਊ ਸੈਸ? ਸਹੀ ਹੈ। ਉਹਦੇ ਬਾਵਜੂਦ ਵੀ ਇਹ ਹੱਲ ਕਿਉਂ ਨਹੀਂ ਮਸਲਾ? ਇਹਦਾ ਮਤਲਬ ਕਿਤੇ ਤਾਂ ਉਹ ਸਮਾਜਿਕ ਧਿਰਾਂ ਵੀ ਜ਼ਿੰਮੇਵਾਰ ਹੈ ਜਿਹੜੀਆਂ ਪਸ਼ੂ ਧਨ ਨੂੰ ਵਰਤ ਕੇ ਬਾਅਦ ਚੋਂ ਅਵਾਰਾ ਛੱਡ ਦਿੰਦੀਆਂ। ਕਿਤੇ ਉਹ ਪ੍ਰਸ਼ਾਸਨ ਤੇ ਸਿਸਟਮ ਵੀ ਜ਼ਿੰਮੇਵਾਰ ਹੈ ਜਿਨ੍ਹਾਂ ਨੂੰ ਚੁਣਿਆ ਸੀ ਇਹਨਾਂ ਮਸਲਿਆਂ ਦੇ ਹੱਲ ਲਈ। ਬਿਲਕੁਲ ਬਿਲਕੁਲ, ਉਹ ਤਾਂ ਹੈਗੀ ਨਹੀਂ ਜੀ। ਇਹ ਉਹ ਸਰਕਾਰਾਂ, ਉਹ ਅਧਿਕਾਰੀ, ਉਹ ਮੰਤਰੀ ਜਿਹਦੇ ਅਧਿਕਾਰ ਖੇਤਰੇ ਸੜਕਾਂ ਆਉਂਦੀਆਂ, ਨੈਸ਼ਨਲ ਹਾਈਵੇ, ਸਟੇਟ ਹਾਈਵੇ, ਸੂਬਾ ਸਰਕਾਰਾਂ ਤੇ ਸੈਂਟਰ ਸਰਕਾਰਾਂ, ਕਿ ਤੁਹਾਤੋਂ ਅਜੇ ਤੱਕ ਰਾਹ ਹੀ ਦੁਰਸਤ ਨਹੀਂ ਹੋਏ। ਸਹੀ। ਤੇ ਇਸ ਲਈ ਕਿਸੇ ਦੀ ਜ਼ਿੰਮੇਵਾਰੀ ਤੈਅ ਕਰਨੀ ਪਊਗੀ ਜਨਾਬ, ਨਹੀਂ ਇਹ ਹਾਦਸੇ ਵਾਰ-ਵਾਰ ਵਾਪਰਦੇ ਰਹਿਣੇ ਆ। ਮੀਡੀਆ, ਸਾਡੇ ਕਲਾਕਾਰ ਜਗਤ, ਸਾਡੇ ਸਮਾਜਿਕ ਜਗਤ, ਸਾਡੀਆਂ ਰਾਜਨੀਤਿਕ ਧਿਰਾਂ, ਸਾਡੀਆਂ ਸਮਾਜਿਕ ਧਿਰਾਂ ਆਪੋ ਆਪਣਾ ਰੋਲ ਨਿਭਾਉਣ, ਨਾ ਕਿ ਸਿਰਫ ਹਾਲ ਪੁੱਛਣਾ, ਖਬਰ ਜਾਣਨਾ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ। ਬਿਲਕੁਲ ਜੀ। ਕਈ ਚੀਜ਼ ਜਦੋਂ ਹਾਦਸੇ ਵਾਪਰ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਹਾਦਸਿਆਂ ਦੇ ਉੱਤੇ ਚਿੰਤਨ ਵੀ ਤਾਂ ਕੀਤਾ ਜਾਂਦਾ ਨਾ। ਨਿਰਾਪੁਰਾ ਇਹ ਨਹੀਂਗਾ ਕਿ ਹਮਦਰਦੀ ਭਾਵਨਾ ਚਲੋ ਇੱਕ ਹੱਦ ਤੱਕ ਠੀਕ ਹੁੰਦੀ ਹੈ, ਪਰ ਉਹਦੇ ਹੱਲ ਲਈ ਵੀ ਗੱਲ ਤੁਰੀ ਜਾਂਦੀ ਹੈ, ਕਦੇ ਉਹਦੇ ਕਾਰਨਾਂ ਉੱਤੇ ਵੀ ਕਦੇ ਸਮੀਖਿਆ ਹੁੰਦੀ ਹੈ। ਭਾਰਤ ਦੇ ਵਿੱਚ ਕਹਿੰਦੇ ਹੁਣ ਰੋਸ ਮੁਜ਼ਾਹਰਾ ਜਿਹੜਾ ਗਾਂਧੀਵਾਦੀ ਹੈ ਉਹ ਵੀ ਅੱਤਵਾਦ ਬਣ ਗਿਆ ਜੀ। ਬਿਲਕੁਲ ਜੀ, ਜੇ ਤੁਸੀਂ ਲਦਾਖ ਕੰਨੀ ਨੂੰ ਝਾਤ ਮਾਰੋਗੇ ਤਾਂ ਫਿਰ ਹੀ ਲੱਗਦਾ। ਸੋਨਮ ਵਾਂਗਚੁਕ ਦੀ ਧਰਮ ਪਤਨੀ ਕਹਿੰਦੀ ਕਿ ਮੇਰੇ ਪਤੀ ਤਾਂ ਸੋਨਮ ਵਾਂਗਚੁਕ ਹੋਰੀ ਤਾਂ ਗਾਂਧੀਵਾਦੀ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ। ਉਹ ਤਾਂ ਸ਼ਾਂਤਮਈ ਪ੍ਰਦਰਸ਼ਨ ਦੇ ਧਾਰਨੀ ਸੀ। ਜਿੱਦਾਂ ਹੀ ਨੌਜਵਾਨ ਭੀੜ ਹਿੰਸਕ ਹੋਈ ਉਸ ਤੋਂ ਬਾਅਦ ਉਹਨਾਂ ਨੇ ਤਾਂ ਆਪਣਾ ਪ੍ਰਦਰਸ਼ਨ ਵਾਪਸ ਲੈ ਲਿਆ ਜੀ ਕਿ ਇਹ ਤਰੀਕਾਕਾਰ ਨਹੀਂ ਹੈ ਮੇਰਾ, ਏਦਾਂ ਨਹੀਂ ਹੋਣਾ ਚਾਹੀਦਾ। ਪਰ ਨਾ ਸੋਨਮ ਵਾਂਗਚੁਕ ਨੂੰ ਸਰਕਾਰ ਨੇ ਪੁੱਛਿਆ ਕਿ ਜੀ ਤੁਸੀਂ ਕਿਉਂ ਲਗਾਤਾਰ ਪ੍ਰਦਰਸ਼ਨ ਕਰਦੇ ਹੋ, ਨਾ ਉਹ ਜਿਹੜੇ ਹਿੰਸਕ ਹੋਏ ਨੌਜਵਾਨ ਉਹਨਾਂ ਦੀ ਬਾਤ ਪਾਈ, ਸਾਰ ਪੁੱਛੀ ਕਿ ਤੁਹਾਨੂੰ ਹਿੰਸਕ ਕਿਉਂ ਹੋਣਾ ਪੈ ਗਿਆ, ਹੈ ਨਾ। ਹਾਂ, ਕੋਈ ਤਾਂ ਕਾਰਵਾਈ ਹੋਈ, ਸੋਨਮ ਵਾਂਗਚੁਕ ਨੂੰ ਇਸ ਸਾਰੀ ਘਟਨਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ NSA ਲਾਤਾ ਜੀ। ਪ੍ਰਵੀਨ ਜੀ, ਅਜੇ ਤਾਂ ਇਹ ਉਹ ਖੇਤਰ ਹੈ ਜਿੱਥੇ 70% ਦੀ ਬੋਧੀ ਨੇ। ਜੇ ਇੱਥੇ ਮੁਸਲਿਮ ਜਾਂ ਸਿੱਖ ਘੱਟ ਗਿਣਤੀ ਭਾਈਚਾਰਾ ਹੁੰਦਾ ਫਿਰ ਇਹਨਾਂ ਦਾ ਨਜ਼ਰੀਆ ਬਿਲਕੁਲ ਹੀ ਹੋਰ ਤਰ੍ਹਾਂ ਦਾ ਹੋਣਾ ਸੀ। ਪਰ ਸੋਚ ਕੇ ਦੇਖੋ, ਜੇ ਬੋਧੀ ਭਾਈਚਾਰੇ ਦੇ ਹੁੰਦਿਆਂ ਵੀ ਤੁਸੀਂ ਉੱਥੇ ਕਰਫਿਊ ਲਾ ਕੇ 6-6 ਦਿਨਾਂ ਤੋਂ ਕਹਿ ਰਹੇ ਹੋ ਜੀ ਸਥਿਤੀ ਕੰਟਰੋਲ 'ਚ ਆ, ਹੈ ਨਾ, ਇਹਦਾ ਮਤਲਬ ਸਿੱਧਾ ਹੈ ਕਿ ਸਰਕਾਰ ਨੂੰ ਹਰ ਚੀਜ਼ ਚੁਭਦੀ ਹੈ ਜਿਹੜੀ ਉਹਨੂੰ ਸਵਾਲ ਕਰਦੀ ਹੈ। ਤੇ ਇਹ ਨਕਾਬ ਲਗਭਗ ਸਰਕਾਰ ਦਾ ਉਤਰ ਗਿਆ। ਇਹ ਅਖੌਤੀ ਰਾਸ਼ਟਰਵਾਦ ਵਾਲਾ ਨਕਾਬ ਕਾਫੀ ਹੱਦ ਤੱਕ ਉਤਰ ਗਿਆ ਜੀ। ਤੇ ਸੋਨਮ ਵਾਂਗਚੁਕ ਦੇ ਮਾਮਲੇ ਦੇ ਵਿੱਚ ਇੱਥੇ ਨਹੀਂ ਰੁਕੇ। ਉਹਨਾਂ ਦੀ ਧਰਮ ਪਤਨੀ ਕਹਿੰਦੀ ਇਹਨਾਂ ਨੇ ਤੁਹਾਨੂੰ ਪਾਕਿਸਤਾਨ ਨਾਲ ਕਨੈਕਸ਼ਨ ਤੱਕ ਜੋੜਤਾ ਉਹਦਾ। ਸੋ ਇਸ ਲਈ ਖੇਤਰ ਦੇ ਵਿੱਚ ਪੂਰਾ ਰੋਸ ਹੈ। ਤੇ ਹੁਣ 2 ਅਕਤੂਬਰ ਆ ਰਹੀ ਆ, ਉਦਣ ਸਾਰੇ ਗਾਂਧੀਵਾਦੀ ਬਣਨਗੇ ਸਰਕਾਰਾਂ ਵਾਲੇ। ਉਦਣ ਗਾਂਧੀ ਖੂਬ ਚੇਤੇ ਆਊਗਾ। ਇਹ ਵੱਖਰੀ ਗੱਲ ਹੈ ਕਿ 365 ਦਿਨਾਂ ਚੋਂ 364 ਦਿਨ ਗੋਡਸੇ ਪਸੰਦ ਹੋਵੇ ਤੇ ਇੱਕ ਦਿਨ ਗਾਂਧੀ ਦਾ ਜ਼ਿਕਰ ਕਰ ਲਓ। ਸਹੀ। ਤੇ ਫਿਰ ਉਧਰ ਦਾ ਇਹ ਵੀ ਕਹਿਣਗੇ ਕਿ ਅਸੀਂ ਤਾਂ ਇਹੋ ਜਿਹੇ ਗਾਂਧੀਵਾਦੀ ਆ ਜੀ, ਸਾਡੀ ਇੱਕ ਗਲਤ ਚਪੇੜ ਮਾਰੋ ਅਸੀਂ ਦੂਈ ਅੱਗੇ ਕਰਦੇ ਹਾਂ। ਪਰ ਸਭ ਨੂੰ ਪਤਾ ਹੈ ਕਿ ਤੁਹਾਨੂੰ ਤਾਂ ਰਾਸ਼ਟਰੀ ਮੀਡੀਆ ਨੂੰ ਵੀ ਸਵਾਲ ਪੁੱਛਣ ਦੀ ਇਜਾਜ਼ਤ ਨਹੀਂ ਹੈ। ਸਹੀ ਗੱਲ ਆ, ਬਿਲਕੁਲ। ਉਹਦੇ ਵਿੱਚ ਵੀ ਜਾਣ ਨਹੀਂ ਤੁਹਾਨੂੰ ਸਵਾਲ ਕਰ ਲਵੇ ਸਿੱਧਾ। ਸੋ ਕੁੱਲ ਮਿਲਾ ਕੇ ਇਹ ਸੋਨਮ ਵਾਂਗਚੁਕ ਦੇ ਮਾਮਲੇ ਦੇ ਵਿੱਚ ਦੁਨੀਆ ਭਰ 'ਚ ਸਰਕਾਰ ਦੀ ਫਜ਼ੀਅਤ ਹੋਈ ਆ ਕਿ ਘੱਟੋ ਘੱਟ ਤੁਹਾਡਾ ਇੱਕ ਨਾਮਵਰ ਮਸ਼ਹੂਰ ਵਿਗਿਆਨੀ ਜੇ ਉਸ ਨੂੰ ਵੀ ਸੂਬੇ ਦੇ ਹੱਕ ਮੰਗਣ ਦੇ ਕਾਰਨ NSA ਲੱਗਦਾ ਤਾਂ ਇਹਦਾ ਮਤਲਬ ਉਹਦਾ ਗੁਨਾਹ ਇਹੀ ਹੈ ਕਿ ਉਹਨੇ ਸੂਬੇ ਦੇ ਅਧਿਕਾਰਾਂ ਦੀ ਗੱਲ ਕਰ ਲਈ, ਲੋਕਾਂ ਦੇ ਹੱਕ ਦੀ ਗੱਲ ਕਰ ਲਈ, ਹੈ ਨਾ। ਪਰ ਅਫਸੋਸ ਸਰਕਾਰਾਂ ਨੇ ਇਸ ਮਸਲੇ ਨੂੰ ਬੈਠ ਕੇ ਨਜਿੱਠਣ ਦੀ ਬਜਾਏ ਡੰਡੇ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਆ ਤੇ ਜਬਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚੋਂ ਇਹ ਤੈਅ ਹੋ ਗਿਆ ਕਿ ਹੁਣ ਤਾਂ ਪ੍ਰਦਰਸ਼ਨ ਕਰਨਾ ਤਾਂ ਇਹਨਾਂ ਨੂੰ ਚੁੱਭਦਾ ਹੀ ਚੁੱਭਦਾ ਸੀ, ਹੁਣ ਗਾਂਧੀਵਾਦੀ ਪ੍ਰਦਰਸ਼ਨ ਵੀ ਇਹਨਾਂ ਨੂੰ ਚੁਭਣ ਲੱਗ ਪਿਆ। ਸਹੀ ਗੱਲ ਹੈ, ਬਿਲਕੁਲ। ਤੇ ਜਾਂਦੇ ਗੱਲ ਕਰੀਏ ਕ੍ਰਿਕਟ ਦੀ, ਕਿਉਂਕਿ ਏਸ਼ੀਆ ਕੱਪ ਦੇ ਵਿੱਚ ਫਾਈਨਲ ਮੁਕਾਬਲੇ ਦੇ ਵਿੱਚ ਫਸਵੇਂ ਦੇ ਵਿੱਚ ਭਾਰਤ ਜਿੱਤ ਗਿਆ। ਖੇਡਾਂ ਜਿਹੜੀਆਂ ਹੁੰਦੀਆਂ ਨੇ, ਖੇਡਾਂ ਕਈ ਵਾਰੀ ਅੰਬੈਸਡਰ ਦਾ ਕੰਮ ਕਰਦੀਆਂ ਨੇ, ਰਾਜਦੂਤ ਦਾ ਕੰਮ ਕਰਦੇ ਨੇ ਖਿਡਾਰੀ। ਉਹ ਜਿੱਥੇ ਸੰਬੰਧ ਵਿਗੜੇ ਵੀ ਹੋਣ ਉੱਥੇ ਵੀ ਸੁਹਿਰਦਤਾ ਦਾ ਮਾਹੌਲ ਪੈਦਾ ਕਰਦੇ ਆ। ਪਰ ਹੁਣ ਇਹ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਪਤਾ ਨਹੀਂ ਕੀ ਹੋ ਗਿਆ, ਇਹ ਰਾਸ਼ਟਰਵਾਦੀ ਚੰਗੇ ਬਣਿਆ। ਇੱਧਰ ਆਪਣੇ ਤਾਂ ਥੋੜਾ ਜ਼ਿਆਦਾ ਹੀ ਹਾਵੀ ਆ ਰਾਸ਼ਟਰਵਾਦ। ਤੇ ਇਹ ਤਾਂ ਹੁਣ ਕਹਿੰਦੇ ਵੀ ਜਦੋਂ ਜਿੱਤ ਗਿਆ, ਇੰਡੀਆ ਦੀ ਟੀਮ ਜਿੱਤ ਗਈ ਤੇ ਮੋਦੀ ਸਾਹਿਬ ਨਾਲ ਦੀ ਨਾਲ ਆ ਗਏ ਵੀ ਆਪਰੇਸ਼ਨ ਸੰਧੂਰ ਹੁਣ ਕ੍ਰਿਕਟ ਦੇ ਵਿੱਚ ਵੀ ਹੋ ਗਿਆ। ਤੇ ਜੇ ਆਪਰੇਸ਼ਨ ਸੰਧੂਰ ਇੱਥੇ ਆ ਤੇ ਫਿਰ ਜੰਗ ਦੀ ਕੀ ਲੋੜ ਹੈ। ਤੇ ਮੋਦੀ ਸਾਹਿਬ ਤਾਂ ਉਹਦੇ ਵੀ ਗਰਾਊਂਡ ਦੇ ਵਿੱਚ ਬੈਠੇ ਸੀ ਜਿੱਦੇ ਭਾਰਤ ਦੀ ਟੀਮ ਫਾਈਨਲ ਮੁਕਾਬਲੇ ਦੇ ਵਿੱਚ ਹਾਰ ਗਈ ਸੀ। ਉਹ ਤਾਂ ਉਚੇਚਾ ਪਹੁੰਚੇ ਹੋਏ ਸੀਗੇ ਮੋਦੀ ਸਾਹਿਬ। ਪ੍ਰਵੀਨ ਜੀ, ਮੈਚ ਹੋਇਆ,
ਮੈਚ ਦੇ ਦੌਰਾਨ ਕਹਿੰਦੇ ਜੀ ਸਾਡੇ ਵਾਲਿਆਂ ਨੇ ਹੱਥ ਨਹੀਂ ਮਿਲਾਏ। ਜੀ ਮੈਚ ਤੋਂ ਬਾਅਦ ਜੀ ਉਹਨਾਂ ਦਾ ਜਿਹੜਾ ਚੀਫ ਆ ਹਨਾ ਉਹ ਤੋਂ ਟਰੋਫੀ ਲੈਣ ਨੂੰ ਕਰਤੀ, ਉਹ ਵੀ ਟਰੋਫੀ ਚੱਕ ਕੇ ਤੁਰ ਗਿਆ। ਹੂੰ ਬਿਨਾਂ ਟਰੋਫੀ ਤੋਂ ਜਿੱਤ ਕੇ ਆਏ ਹਾਂ ਅਸੀਂ, ਹੂੰ ਟਰੋਫੀ ਨਹੀਂ ਮਿਲੀ। ਜੀ ਜੀ ਸਹੀ ਹੈ। ਠੀਕ ਹੈ, ਏਸ਼ੀਆ ਕੱਪ ਜਿੱਤੀ ਭਾਰਤੀ ਟੀਮ, ਖਿਡਾਰੀ ਖੇਡੇ, ਹੂੰ ਪਰ ਸਵਾਲ ਤਾਂ ਇਹ ਹੈ ਕਿ ਖੇਡੇ ਕਿਉਂ? ਇੱਕ ਪਾਸੇ ਦਾ ਤੁਸੀਂ ਪਹਿਲਗਾਮ ਹਮਲੇ ਤੋਂ ਬਾਅਦ ਕਹਿੰਦੇ ਹੋ ਕਿ ਪਾਣੀ ਤੇ ਲਹੂ ਇਕੱਠਾ ਨਹੀਂ ਵਗ ਸਕਦਾ, ਹੂੰ ਪਰ ਕਿੱਥੇ ਵਗ ਸਕਦਾ? ਜੀ ਸਾਡਾ ਵੀ ਇਹ ਸਵਾਲ ਹੁਣ ਸੋਸ਼ਲ ਮੀਡੀਆ ਦੇ ਉੱਤੇ ਨਵੀਂ ਪਨੀਰੀ ਪੁੱਛ ਰਹੀ ਹੈ ਮੋਦੀ ਸਰਕਾਰ ਨੂੰ। ਹੂੰ ਜਿਹੜੀ ਪਨੀਰੀ ਨੂੰ ਆਪਣਾ ਫੈਨ ਸਮਝਦੇ ਸੀ, ਉਸ ਨੂੰ ਵੀ ਸਮਝ ਆਉਣ ਲੱਗ ਪਈ। ਹੂੰ ਪ੍ਰਵੀਨ ਜੀ, ਸਵਾਲ ਵੱਡਾ ਇਹ ਨਹੀਂ ਹੈਗਾ ਕਿ ਮੈਚ ਕਿਉਂ ਖੇਡੇ, ਜੀ ਸਵਾਲ ਇਹ ਹੈ ਕਿ ਬਾਕੀ ਚੀਜ਼ਾਂ ਜੇ ਰਾਸ਼ਟਰਵਾਦ ਦੇ ਹਵਾਲੇ ਨਾਲ ਬੈਨ ਨੇ, ਤਾਂ ਇਹ ਕਿਹੜਾ ਰਾਸ਼ਟਰਵਾਦ ਦੀ ਪਰਿਭਾਸ਼ਾ ਕਿ ਕ੍ਰਿਕਟ ਉਸ ਰਾਸ਼ਟਰਵਾਦ ਦੀ ਪਰਿਭਾਸ਼ਾ 'ਚ ਨਹੀਂ ਆਉਂਦਾ ਜਿਹੜੀ ਤੁਹਾਡੀ ਬਾਕੀਆਂ ਲਈ। ਸਹੀ ਹੈ। ਮਤਲਬ ਪਹਿਲਗਾਮ ਹਮਲੇ ਤੋਂ ਬਾਅਦ ਹੂੰ ਪਾਣੀ ਜਾਣਾ ਬੰਦ ਹੋ ਸਕਦਾ ਪਾਕਿਸਤਾਨ ਨੂੰ, ਹੈ ਨਾ, ਪਰ ਹੂੰ। ਕ੍ਰਿਕਟ ਮੈਚ ਹੋਊਗਾ। ਜੀ ਪਾਕਿਸਤਾਨ ਨਾਲ ਰਿਸ਼ਤੇ ਖਤਮ ਕਰਦੇ ਆ ਅਸੀਂ, ਧਾਰਮਿਕ ਜਥੇ ਭੇਜਣ ਤੇ ਬੈਨ ਲਾ ਸਕਦੇ, ਪਰ ਕ੍ਰਿਕਟ ਤੇ ਬੈਨ ਨਹੀਂ ਲਾਵਾਂਗੇ। ਹੂੰ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਸਕਦੇ ਹਾਂ, ਪਰ ਕ੍ਰਿਕਟ ਬੰਦ ਨਹੀਂ ਕਰ ਸਕਦੇ। ਮਹਾਰਾਜ ਨਾਲ ਸਹੀ ਹੈ ਬਿਲਕੁਲ। ਚਲੋ ਤੁਸੀਂ ਮੈਚ ਹੋ ਗਿਆ, ਖੇਡ ਲਏ, ਤੁਸੀਂ ਦਰੁਸਤ ਫਰਮਾਇਆ ਕਿ ਖੇਡਾਂ ਨੇੜੇ ਲਿਆਉਂਦੀਆਂ ਹੁੰਦੀਆਂ, ਹੂੰ ਖੇਡਾਂ ਮਸਲੇ ਹੱਲ ਕਰਨ ਦਾ ਰਾਹ ਕੱਢ ਦਿੰਦੀਆਂ, ਪਰ ਇਸ ਦੇ ਵਿੱਚ ਕਿਹਦੇ ਇਸ਼ਾਰੇ ਸੀਗੇ ਕਿ ਹੱਥ ਵੀ ਨਾ ਮਿਲਾਇਓ ਜਿੱਤ ਹਾਰ ਤੋਂ ਬਾਅਦ, ਹੈ ਨਾ, ਕਿਸੇ ਨੂੰ ਮਿਲਿਓ ਵੀ ਨਾ, ਬੋਲਿਓ ਵੀ ਨਾ। ਫਿਰ ਜੇ ਇਹੀ ਕੁਝ ਕਰਨਾ ਸੀ, ਫਿਰ ਖੇਡੇ ਕਿਉਂ? ਖੇਡੇ ਕਿਉਂ? ਸਹੀ ਹੈ। ਸਵਾਲ ਤਾਂ ਇਹ ਹੈ। ਦੂਜੀ ਗੱਲ, ਇਹ ਬਹੁਤ ਬੇਸ਼ਰਮਪਣਾ ਹੈ ਕਿ ਤੁਸੀਂ ਖੇਡ ਨੂੰ ਜੰਗ ਦਾ ਮੈਦਾਨ ਬਣਾ ਰਹੇ ਹੋ। ਅਸਲ 'ਚ ਖੇਡ ਤਾਂ ਤੁਸੀਂ ਤਾਂ ਰਹੇ ਹੋ ਕਿ ਬਈ ਜਿਹੜਾ ਕਾਰਪਟ ਘਰਾਣਾ ਇਹ ਕ੍ਰਿਕਟ ਚਲਾਉਂਦਾ ਹੈ, ਉਹ ਤੁਹਾਡੀ ਸਰਕਾਰ ਵੀ ਚਲਾਉਂਦਾ ਹੈ ਨਾ, ਤੇ ਅਮਿਤ ਸ਼ਾਹ ਦਾ ਮੁੰਡਾ ਇਹਦਾ ਮਾਲਕ ਹੈ, ਇਸ ਲਈ ਉਹਨੂੰ ਘਾਟਾ ਨਾ ਪਵੇ, ਇਸ ਲਈ ਮੈਚ ਹੋਣੇ ਚਾਹੀਦੇ ਨੇ। ਸਹੀ ਬਿਲਕੁਲ। ਪਰ ਨਰਿੰਦਰ ਮੋਦੀ ਜੀ ਇਹਨੂੰ ਕ੍ਰਿਕਟ ਹੀ ਰਹਿਣ ਦਿੰਦੇ ਤਾਂ ਵੀ ਚੰਗਾ ਸੀ। ਤੁਸੀਂ ਟਵੀਟ ਕੀਤਾ ਕਿ ਕ੍ਰਿਕਟ ਦਾ ਮੈਦਾਨ ਉੱਤੇ ਆਪਰੇਸ਼ਨ ਸੰਦੂਰ। ਸਹੀ ਹੈ। ਸਵਾਲ ਤਾਂ ਇਹ ਹੈ ਕਿ ਜੇ ਇਹੀ ਆਪਰੇਸ਼ਨ ਸੰਦੂਰ ਹੈ, ਫਿਰ ਉਹ 4 ਦਿਨ ਦੀ ਜੰਗ ਦਾ ਕਿਉਂ ਢਿੰਡੋਰਾ ਪਿੱਟਿਆ? ਫੌਜੀ ਜਵਾਨਾਂ ਦੀ ਜਾਨ ਕਿਉਂ ਖਤਰੇ 'ਚ ਪਾਈ? ਫਿਰ ਸਾਡੇ ਹਥਿਆਰਾਂ ਤੇ ਇੰਨਾ ਸਾਡਾ ਬਜਟ ਕਿਉਂ ਫੂਕ ਰਹੇ ਹੋ ਦੇਸ਼ ਦਾ? ਜੀ ਜੀ ਸਹੀ ਹੈ ਨਾ, ਮਤਲਬ ਪਹਿਲਗਾਮ ਹਮਲੇ 'ਚ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਜੀ ਗਵਾਏ, ਉਹਨਾਂ ਨੂੰ ਮੈਚ ਜਿੱਤਣ ਤੋਂ ਬਾਅਦ ਰਾਹਤ ਮਿਲ ਗਈ ਹੋਣੀ ਬਹੁਤ, ਕਿ ਲੈ ਵੀ 1 ਨਹੀਂ 3 ਵਾਰ ਜਿੱਤ ਲਏ। ਜੇ ਇਹੀ ਤਰੀਕਾ ਹੈ, ਖੁਦਾ ਨਾ ਕਰੇ, ਖਾਲਸਾ ਨਾ, ਪਰਮਾਤਮਾ ਇਹ ਜੀ ਮਿਹਰਬਾਨੀ ਰੱਖੇ ਮੇਰੇ ਮੁਲਕ ਤੇ ਕਿ ਕੋਈ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਜੋ ਪਹਿਲਗਾਮ 'ਚ ਵਾਪਰੀ। ਬਿਲਕੁਲ। ਪਰ ਖੁਦਾ ਨਾ ਖਾਲਸਾ ਜੇ ਦੁਬਾਰਾ ਅਜਿਹਾ ਕੁਝ ਹੋ ਗਿਆ, ਫਿਰ ਫੌਜੀ ਜੰਗ ਨਾ ਲੜਿਓ, ਮੈਚ ਕਰਾਇਆ ਕਰਿਓ। ਸਹੀ ਹੈ। ਮਤਲਬ ਜਦੋਂ ਕੁਝ ਹੋਵੇ ਕਿ ਲਓ ਜੀ ਆ ਜਾਓ ਫਿਰ ਕ੍ਰਿਕਟ ਮੈਚ ਖੇਡ ਲਓ, ਜੇ ਅਸੀਂ ਜਿੱਤ ਗਏ ਅਸੀਂ ਜੰਗ ਜਿੱਤ ਗਏ। ਕੀ ਇਹ ਦਿਖਾਉਣਾ ਚਾਹੁੰਦੇ ਤੁਸੀਂ? ਸਹੀ ਹੈ। ਸੋ ਇਸ ਲਈ ਅੱਜ ਦੇਸ਼ ਦਾ ਨੌਜਵਾਨ, ਦੇਸ਼ ਦੇ ਸੋਸ਼ਲ ਮੀਡੀਆ ਦੇ ਬੱਚੇ, ਆਮ ਵਰਗ, ਆਮ ਲੋਕ ਇਹਦੇ ਤੇ ਚਰਚਾ ਕਰ ਰਹੇ ਨੇ। ਸੋ ਹੁਣ ਸਰਕਾਰ ਨੂੰ ਆਪਣੀ ਰਾਸ਼ਟਰਵਾਦ ਨੂੰ ਲੈ ਕੇ ਅਖੌਤੀ ਡਰਾਮਾ ਬੰਦ ਕਰ ਦੇਣਾ ਚਾਹੀਦਾ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।